ਅਗਲੀ ਖਬਰ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਖਾਸ ਕਰਕੇ ਜਿਹੜੇ ਹਮਾਸ ਵਾਲੇ ਆ ਉਹਨਾਂ ਨੂੰ ਇਹ ਕਿਹਾ ਸੀ ਵੀ ਭਾਈ 20 ਤਰੀਕ ਤੋਂ ਪਹਿਲਾਂ ਪਹਿਲਾਂ ਜੋ ਬੰਦੇ ਫੜੇ ਹੋਏ ਆ ਇਜ਼ਰਾਈਲ ਦੇ ਉਹਨਾਂ ਨੂੰ ਛੱਡ ਦਿਓ, ਨਹੀਂ ਤਾਂ देयर ਵਿਲ ਬੀ ਆਲ ਹੈਲ ਟੂ ਪੇ। ਵੀ ਤੁਹਾਡੀ ਜਿਹੜੀ ਸਿਚੁਏਸ਼ਨ ਆ ਉਹ ਨਰਕਾਂ ਵਾਲੀ ਬਣਾ ਦਾਂਗੇ। ਤੇ ਉਸ ਸਿਚੁਏਸ਼ਨ ਨੂੰ ਲੈ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਬੜੀ ਤੇਜ਼ੀ ਦੇ ਨਾਲ ਗੱਲਬਾਤ ਕਰ ਰਿਹਾ। ਕਹਿੰਦੇ ਵੀ ਨੈਗੋਸ਼ੀਏਸ਼ਨਸ ਲਗਭਗ ਐਨ ਕਿਨਾਰੇ ਤੇ ਪਹੁੰਚ ਗਈਆਂ। ਕਤਰ, ਈਜਿਪਟ ਤੇ ਯੂਐਸ ਦੀਆਂ ਇਜ਼ਰਾਈਲ ਤੇ ਹਮਾਸ ਦੋਨੋਂ ਹੀ ਮਿਲ ਕੇ ਕਹਿੰਦੇ ਭਈ ਹਮਾਸ ਵਾਲੇ 33 ਦੇ ਕਰੀਬ ਪਹਿਲੀ ਵਾਰੀ ਜਿਹੜੇ ਬੰਦੇ ਛੱਡ ਦੇਣਗੇ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ। ਸੋ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਸਾਰੀ ਡੀਲ ਬਣਾਉਣੀ ਚਾਹੁੰਦੇ ਆ। ਉਹਨਾਂ ਨੂੰ ਵੀ ਪਤਾ ਹੈ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਕਾਰਜਕਾਲ ਦੇ ਦੌਰਾਨ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੋ ਸਕਦੀ ਹੈਗੀ ਆ। ਜੀ, ਇਜ਼ਰਾਈਲ ਨੇ ਜਿਹੜਾ ਆਲਰੇਡੀ ਉਦਾਂ ਵੈਸੇ ਨਰਕ ਤੋਂ ਘੱਟ ਤਾਂ ਨਹੀਂ ਹੈ ਗਾਜ਼ਾ ਵਾਲਿਆਂ ਵਾਸਤੇ ਜੋ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਸੋ ਆਲ ਹੈਲ ਜਿਹੜਾ ਉਹਦਾ ਫਿਰ ਡਰ ਜਿਹੜਾ ਥੋੜਾ ਬਹੁਤਾ ਹੋਰ ਆ। ਜਿਹੜੇ ਬਾਈਡਨ ਹੁਣਾਂ ਨੇ ਕੱਲ ਭਾਸ਼ਣ ਦਿੰਦੇ ਹੋਏ ਕਿਹਾ ਸੀਗਾ ਵੀ ਜਿਹੜਾ ਮੈਂ ਕਈ ਮਹੀਨੇ ਪਹਿਲਾਂ ਕਿਹਾ ਸੀਗਾ ਪ੍ਰਪੋਜ਼ਲ ਦਿੱਤਾ ਸੀ ਉਹ ਹੁਣ ਸਿਰੇ ਦੇ ਉੱਤੇ ਪਹੁੰਚ ਗਿਆ ਆ। ਹੁਣ ਟਰੰਪ ਹੁਣਾਂ ਦੇ ਆਉਣ ਦਾ ਡਰ ਆ ਜਾਂ ਵਾਕਿਆ ਹੀ ਇਹਨਾਂ ਦੀ ਪਾਲਿਸੀ 'ਚ ਇੰਨਾ ਦਮ ਸੀਗਾ ਵੀ ਹਮਾਸ ਵਾਲੇ ਇਹਨਾਂ ਦੇ ਜਾਂਦੇ ਜਾਂਦੇ ਅਖੀਰ ਦੇ ਵਿੱਚ ਮੰਨ ਰਹੇ ਆ ਵੀ ਆਪਾਂ ਜਿਹੜੇ ਆ ਹੋਸਟੇਜਸ ਆ ਉਹਨਾਂ ਨੂੰ ਛੱਡ ਦਈਏ। ਨੇਤਨਿਆਹੂ ਤੇ ਵੀ ਬਹੁਤ ਜ਼ਿਆਦਾ ਦਬਾਅ ਸੀ ਉੱਥੋਂ ਦੇ ਲੋਕਾਂ ਦਾ, ਉਹਨਾਂ ਪਰਿਵਾਰਾਂ ਦਾ ਜਿਹੜੇ ਹੋਸਟੇਜ ਹੁਣ ਤੇ ਦੇਖੋ ਸਾਲ ਤੋਂ ਵੱਧ ਦਾ ਵਕਤ ਹੋ ਗਿਆ ਉਹਨਾਂ ਨੂੰ ਬੰਨ ਕੇ ਜਿਹੜਾ ਹਮਾਸ ਵਾਲਿਆਂ ਨੇ ਰੱਖਿਆ ਹੈਗਾ ਆ। ਸੋ ਉਸ ਮਾਮਲੇ ਦੇ ਵਿੱਚ ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਪਰ ਹੋਪਫੁਲੀ ਕੋਈ ਜਿਹੜਾ ਉਹ ਇੱਕ ਪਾਸੇ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਬਣੇ ਤਾਂ ਜੋ ਸਿਚੁਏਸ਼ਨ ਜਿਹੜੀ ਆ ਉਹ ਕਾਬੂ ਦੇ ਵਿੱਚ ਆਵੇ। ਆਮ ਉੱਥੇ ਲੋਕਾਂ ਦਾ ਵੀ ਰਹਿਣਾ ਜਿਹੜਾ ਉਹ ਖਾਸਾ ਹੁਣ ਦੁਰਭਰ ਹੋ ਚੁੱਕਾ ਆ। ਠੰਡ ਦੇ ਨਾਲ, ਭੁੱਖਮਰੀ ਦੇ ਨਾਲ ਲਗਾਤਾਰ ਮੌਤਾਂ ਜਿਹੜੀਆਂ ਉੱਥੇ ਵੱਧ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਟਰੰਪ ਹੁਣਾਂ ਦੇ ਜਿਹੜੇ ਪੈਂਟਾਗਨ ਦੇ ਪਿਕ ਨੇ ਪੀਟ ਹੈਗਸੈਥ, ਉਹ ਕਹਿੰਦੇ ਵੀ ਇਸ ਟਾਈਮ ਸੈਨੇਟ ਦੀ ਹੀਅਰਿੰਗ ਦੇ ਵਿੱਚ ਨੇ। ਇਸ ਟਾਈਮ ਕਹਿੰਦੇ ਵੀ ਟੋਟਲ ਇਸ ਟਾਈਮ ਗ੍ਰਿਲਿੰਗ ਜਿਹੜੀ ਆ ਉਹਨਾਂ ਦੀ ਹੋ ਰਹੀ ਆ। ਉਹਨਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਇਸ ਟਾਈਮ ਸਾਹਮਣੇ ਆ। ਵਿਵਾਦ ਜਿਹੜੇ ਉਹਨਾਂ ਦੇ ਨਾਲ ਜੁੜੇ ਆ, ਸੈਕਸ਼ੂਅਲ ਮਿਸਕੰਡਕਟ ਦਾ ਜਿਹੜਾ ਉਹ ਮਾਮਲਾ ਆ, ਅਲਕੋਹਲਿਜ਼ਮ ਦਾ ਮਾਮਲਾ ਆ, ਤੇ ਖਾਸ ਕਰਕੇ ਔਰਤਾਂ ਨੂੰ ਜਿਹੜੀ ਆ ਉਹ ਚਾਹੁੰਦੇ ਨਹੀਂ ਆ, ਦੇਖਦੇ ਨਹੀਂ ਆ ਵੀ ਉਸ ਪਾਸੇ ਵੱਲ ਨੂੰ ਵੀ ਕੰਬੈਟ ਦੇ ਵਿੱਚ ਜਿਹੜੇ ਉਹ ਜਾ ਸਕਦੇ। ਉਹਨਾਂ ਨੇ ਰੀਸੈਂਟਲੀ ਸ਼ੌਨ ਰਾਇਨ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਸ ਚੀਜ਼ ਦੇ ਉੱਤੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਮੰਨਦਾ ਨਹੀਂ ਆ ਵੀ ਔਰਤਾਂ ਜਿਹੜੀਆਂ ਕੰਬੈਟ ਦੇ ਵਿੱਚ ਆਰਮੀ 'ਚ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਹੁਣ ਇਹ ਟੌਪ ਦੇ ਜਿਹੜੇ ਰਿਪਬਲਿਕਨ ਆਰਮਡ ਫੋਰਸਿਸ ਕਮੇਟੀ ਦੇ ਉੱਤੇ ਜਿਹੜੇ ਉਹਨਾਂ ਨੇ ਵੀ ਕਿਹਾ ਵੀ ਇਹ ਬੜੀ ਅਨਕਨਵੈਨਸ਼ਨਲ ਪਿਕ ਆ, ਨਾ ਇਹ 4 ਸਟਾਰ ਜਨਰਲ ਆ। ਹਾਂ, ਜ਼ਰੂਰ ਉਹਨਾਂ ਨੇ ਕੁਛ ਸਾਲ ਫੌਜ ਦੇ ਵਿੱਚ ਲਗਾਏ ਹੈਗੇ ਆ ਤੇ ਕਹਿੰਦੇ ਵੀ ਉਹ ਆਪਣੇ ਆਪ ਨੂੰ ਇੱਕ ਚੇਂਜ ਏਜੰਟ ਦੇ ਤੌਰ ਦੇ ਉੱਤੇ ਦੇਖ ਰਹੇ ਆ। ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਮਹਿਕਮਾ ਆ ਡਿਪਾਰਟਮੈਂਟ ਆਫ ਡਿਫੈਂਸ ਦਾ। 2 ਮਿਲੀਅਨ ਲੋਕ ਉਹਨਾਂ ਦੇ ਅੰਡਰ ਕੰਮ ਕਰਦੇ ਨੇ ਤੇ ਤਕਰੀਬਨ $1 ਟ੍ਰਿਲੀਅਨ ਦਾ ਜਿਹੜਾ ਉਹਨਾਂ ਦਾ ਬਜਟ ਹੁੰਦਾ ਆ। ਜਿਹੜਾ ਵੀ ਇਸ ਅਹੁਦੇ ਤੇ ਹੁੰਦਾ ਆ ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ ਕਹਿ ਲਓ ਵੀ ਤਾਕਤਵਰ